ਇੱਕ ਚੀਜ਼ ਤੁਸੀਂ ਦੱਸੋ, ਤੁਸੀਂ ਕਦੇ ਪਾਕਿਸਤਾਨੀ ਹੈਫੇ ਨਾਲ ਕੰਮ ਕਰਨ ਦਾ ਤੁਹਾਡਾ ਉਹ ਹੋਇਆ ਹੋਵੇ, ਨਹੀਂ ਨਹੀਂ, ਐਕਸਪੀਰੀਅੰਸ ਹੋਇਆ ਮੇਰਾ ਹੋਵੇ? ਨਹੀਂ ਹੋਇਆ, ਅਲਹਮਦੁਲਿਲਾ ਨਹੀਂ ਹੋਇਆ। ਹਾਂ ਵੈਰੀ ਗੁੱਡ, ਤੁਸੀਂ ਬਚ ਅਲਹਮਦੁਲਿਲਾ। ਗਏ ਹੋ, ਕਿਉਂਕਿ ਮੈਂ ਥਰੂ ਆਊਟ ਤਕਰੀਬਨ 2 ਸਾਲ ਪਾਕਿਸਤਾਨੀ ਹੈਫਿਆਂ ਨਾਲ ਕੰਮ ਕੀਤਾ ਤੇ ਜਿਹੜੇ ਪਹਿਲੇ 6 ਮੰਥ ਸਨ, 6 ਮਹੀਨੇ ਸਨ ਜਿਹੜੇ, ਉਹ ਜਦੋਂ ਮੈਂ ਸਮਝ ਲਓ ਕਿ ਬਿਲਕੁਲ ਸਪੇਨ ਵਿੱਚ ਆਇਆ ਹੀ ਸਾਂ, ਕਰੋਨਾ ਰੂਟ ਤੇ ਸੀ ਬਿਲਕੁਲ, ਤੇ ਜਿਹੜੇ ਐਲੀਮੈਂਟਾਸੀਓਨ ਦੀ ਜਿਹੜੀ ਮਾਫੀਆ ਸੀ ਨਾ, ਉਹ ਸਹੀ ਪੈਸੇ ਕਮਾ ਰਹੀ ਸੀ। ਨਹੀਂ ਹਰ ਜ਼ਾਰੀ ਗੱਲ ਹੈ, ਪਾਸਿਓਂ ਹਰ ਉੱਥੇ ਪਾਸਿਓਂ ਉੱਥੇ ਪੈਸੇ ਹੈ ਹੀ ਇਸ ਕਮਾ ਤਰ੍ਹਾਂ ਰਹੀ। ਵੇ ਨਾ, ਅਲੀਮੈਂਟੇਸ਼ਨ ਤੇ ਹੈ ਹੀ ਇਸ ਤਰ੍ਹਾਂ ਵੇ ਹਾਂਜੀ। ਕਿ ਟੈਕਸ ਬਚਾਉਣਾ ਵੇ, ਹੂੰ। ਤੇ ਟੈਕਸ ਬਚਾ ਕੇ ਤੇ ਨਾ ਉਹ ਵਰਕਰ ਉਧਰੋਂ ਵਰਕਰ ਨੂੰ ਰਗੜਨਾ ਵੇ, ਉਧਰੋਂ ਟੈਕਸ ਬਚਾਉਣਾ ਵੇ। ਟੈਕਸ ਬਚਾਣਾ ਚਲੋ ਅੱਛਾ, ਇੱਕ ਵੇਖਦੇ ਨੇ। ਇੱਧਰ ਇੱਕ ਹੋਰ ਵੀ ਚੀਜ਼ ਹੈ ਨਾ, ਅਲੀਮੈਂਟੇਸ਼ਨ ਦੇ ਵਿੱਚ ਇੰਨੀ ਬਚਤ ਨਹੀਂ ਹੈ ਜਿੰਨਾ ਜਨਾ ਉਹ ਇਹਦਾ ਵਾਹ ਵੇਲਾ ਨਾ। ਹਾਂ, ਜਿਹੜੀਆਂ ਸੁਪਰ ਮਰਕਾਦੋ ਅੱਛੀ ਲੋਕੇਸ਼ਨ ਤੇ ਨੇ, ਉਹ ਠੀਕ ਹੈ, ਪੈਸੇ ਕਮਾ ਰਹੀਆਂ ਨੇ, ਠੀਕ ਹੈ ਨਾ। ਬਾਕੀ ਅਗਰ ਵੇਖਿਆ ਜਾਏ ਤਾਂ ਸੁਪਰ ਮਾਰਕੀਟ ਵਿੱਚ ਉਨੇ ਪੈਸੇ ਨਹੀਂ ਹੈ ਜਿੰਨੇ ਜਨਾ ਉਹ ਇੰਨੀ ਹਾਈਪ ਕ੍ਰੀਏਟ ਹੋਈ ਹੈ। ਲੇਕਿਨ ਅਗਰ ਤੁਸੀਂ ਇੱਕ ਚੀਜ਼ ਚੈੱਕ ਕਰੋ ਨਾ ਕਿ ਭਈ ਉਹਨੇ, ਅਗਰ ਤੁਸੀਂ ਤਰਬਾਖਾਦੋਰ ਹੋ, ਮਤਲਬ ਕਿਸੇ ਕੋਲ ਕੰਮ ਕਰ ਰਹੇ ਹੋ, ਉਹਦੇ ਨਾਲੋਂ ਨਾ ਇਹ ਚੀਜ਼ ਥੋੜੀ ਜਿਹੀ ਬਿਹਤਰ ਹੈ। ਮਤਲਬ ਇੱਕ ਤੁਹਾਡੀ ਛੋਟੀ ਦੁਕਾਨ ਹੈ ਨਾ, ਤੁਸੀਂ ਅੱਛੀ ਉਹ ਕਰ ਲੈਂਦੇ ਹੋ, ਦੇਖੋ ਇਸ ਟਾਈਮ ਇਨਕਮ ਜਿਹੜਾ ਕਰ ਸਭ ਤੋਂ ਲੈਂਦੇ ਹੋ। ਵੱਡੀ ਜਿਹੜੀ ਹੋ ਰਹੀ ਹੈ, ਇਸ ਟਾਈਮ ਵੱਡੀ ਗੱਲ ਹੈ ਨਾ, ਜਿੰਨੀਆਂ ਵੀ ਵੱਡੀਆਂ ਨਗੋਸੀਓ ਨੇ ਨਾ, ਜਿੰਨੇ ਵੱਡੇ ਹਾਂਜੀ। ਕਾਰੋਬਾਰ ਨੇ, ਉਹ ਛੋਟੇ ਕਾਰੋਬਾਰਾਂ ਨੂੰ ਖਾ ਗਏ ਨੇ। ਨਹੀਂ, ਇਹਦੇ 'ਚ ਕੋਈ ਸ਼ੱਕ ਠੀਕ ਹੈ ਨਹੀਂ, ਨਾ। ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਅੱਜ ਕੋਈ ਆਪਣਾ ਛੋਟਾ ਬਿਜ਼ਨਸ ਸ਼ੁਰੂ ਕਰਨਾ ਚਾਹਾਂ, ਮੈਂ ਨਹੀਂ ਕਰ ਸਕਦਾ ਹੈ। ਤੁਹਾਨੂੰ ਪਤਾ ਠੀਕ ਹੈ ਹੈ ਨਾ। ਤੇ ਰੂਲ ਹੈ, ਕੰਪੀ ਛੋਟੀ ਮਛਲੀ ਹਮੇਸ਼ਾ ਖਾਈ ਜਾਂਦੀ ਹੈ। ਹਾਂਜੀ, ਹਾਂਜੀ। ਵੱਡੀ ਮੱਛੀ ਖਾ ਜਾਂਦੀ ਵੱਡੀ ਛੋਟੀ ਮਛਲੀ ਨੂੰ, ਉਹਨੂੰ ਖਾਂਦੀ ਹੈ, ਠੀਕ ਤੇ ਹੈ ਨਾ। ਨੇਚਰ ਹੈ। ਤੁਸੀਂ ਇਹ ਵੇਖ ਲਓ, ਜਿੰਨੀਆਂ ਵੀ ਛੋਟੀਆਂ ਸੁਪਰ ਮਾਰਕੀਟਾਂ ਸਨ, ਉਹ ਵਿਚਾਰੇ ਜ਼ਲੀਲ ਹੋ ਗਏ ਨੇ, ਵਿਚਾਰੇ ਬਿਲਕੁਲ ਕਿ ਨਾਮ ਹੈ, ਉਹ ਡਾਊਨ ਟੁੱਟ ਗਏ ਨੇ ਅੱਛਾ, ਬਿਲਕੁਲ। ਮੈਂ ਇੱਥੇ ਤੁਹਾਡੇ ਨਾਲ ਇੱਕ ਚੀਜ਼ ਸ਼ੇਅਰ ਕਰਾਂਗਾ ਕਿ ਇੱਕ ਜ਼ਮਾਨੇ ਵਿੱਚ ਨਾ ਪਾਕਿਸਤਾਨ ਵਿੱਚ ਗੱਡੀਆਂ ਸਨ ਨਾ ਜਿਹੜੀਆਂ, ਉਹ ਨਵੀਆਂ ਨਵੀਆਂ ਨਾ ਗੈਸ ਤੇ ਹੋਣੀਆਂ ਸ਼ੁਰੂ ਹੋਈਆਂ, CNG ਤੇ। CNG ਦੇ। ਤੇ ਮੈਂ ਆਪਣੇ ਸ਼ਹਿਰ ਦੀ ਗੱਲ ਕਰਨਾ, ਗੁਜਰਾਤ ਦੇ ਵਿੱਚ ਨਾ 2 CNG ਸਟੇਸ਼ਨ ਸਨ, ਇੱਕ ਸਰਵਿਸ ਮੋੜ ਤੇ ਸੀ, ਇੱਕ ਸ਼ਾਦਮਾਨ ਕਲੋਨੀ ਦੇ ਕੋਲ ਨਾ, ਜਿਹੜਾ ਸ਼ੈਲ ਦਾ ਪੈਟਰੋਲ ਪੰਪ ਉਹਦੇ ਕੋਲ ਸੀ। ਤੇ ਉਹਨਾਂ ਦੋਵਾਂ ਜਿਹੜੇ ਸਨ ਨਾ CNG ਸਟੇਸ਼ਨ ਤੇ ਇੰਨਾ ਕੁ ਗੱਡੀਆਂ ਦਾ ਰਸ਼ ਹੁੰਦਾ ਸੀ, ਕਿਉਂਕਿ ਡਿਮਾਂਡ ਜ਼ਿਆਦਾ ਸੀ, ਸਪਲਾਈ ਥੋੜੀ ਸੀ। ਥੋੜੀ ਸੀ। ਇੱਕ ਟਾਈਮ ਆਇਆ ਕਿ ਮਤਲਬ ਪੂਰਾ ਸਿਰਫ ਇਹ ਸ਼ਹਿਰ ਜਿਹੜਾ ਭਰ ਗਿਆ। ਸਿਰਫ ਤੁਸੀਂ ਵੇਖੋ ਨਾ, ਕਠਾਲੇ ਤੋਂ ਲੈ ਕੇ ਸਰਵਿਸ ਮੋੜ ਤੱਕ ਤੁਹਾਨੂੰ 7 ਤੋਂ 8 CNG ਸਟੇਸ਼ਨ ਲੱਭ ਜ਼ਿਆਦਾ ਜਾਣੇ। ਮੈਂ ਅੰਦਾਜ਼ਨ ਪਰ ਉਹ ਤੁਹਾਨੂੰ ਕਿਉਂਕਿ ਦੱਸਣਾ, ਤਰੇ CNG ਇਕੱਠੇ ਬਣ ਗਏ ਸਨ। ਇਹ ਹੀ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ। ਬੇਸਿਕਲੀ ਐਲੀਮੈਂਟਾਸੀਓਨ ਦੀ ਜਿਹੜੀ ਫੀਲਡ ਹੈ, ਉਹਦੇ ਨਾਲ ਦੇਸੀਆਂ ਨੇ ਇਹ ਹੀ ਸਲੂਕ ਕੀਤਾ। ਨਹੀਂ, ਅਸੀਂ ਦੇਖੋ, ਅਸੀਂ ਨਾ ਹਰ ਇੱਕ ਨਾਲ ਇੰਝ ਸਲੂਕ ਕਰਨੇ ਆ। ਤੁਸੀਂ ਜਨਾ 10 ਸਾਲ ਪਿੱਛੇ ਚਲੇ ਜਾਓ ਨਾ, 10-12 ਸਾਲ, ਹਾਂਜੀ, ਤੇ ਇੱਥੇ ਜਨਾ ਉਹ ਰੁਝਾਨ ਸੀ ਲੁੱਕ ਤੋਰੀਏ ਦਾ। ਲੋਕੋ ਤੋਰੀਓ ਦਾ, ਹਰ ਬਿਲਕੁਲ। ਬੰਦਾ ਲੁੱਕ ਤੋਰੀਓ ਪਾ ਰਿਹਾ, ਹਰ ਬੰਦਾ ਲੁੱਕ ਤੋਰੀਓ ਪਾ ਰਿਹਾ। ਅੱਜ ਉਹ ਕਿੱਥੇ ਵੇ? ਲੋਕੋ ਤੋਰੀ ਤੁਹਾਨੂੰ ਨਜ਼ਰ ਹੀ ਨਹੀਂ ਕੁਛ ਹੁਣ ਆਉਂਦਾ। ਕੀ ਨਾਮ ਹੈ, ਉਹ ਇਸ ਤਰ੍ਹਾਂ ਕੋਈ ਟੈਕਨੋਲੋਜੀ ਆ ਗਈ ਹੈ, ਉਹਦੀ ਵਜ੍ਹਾ ਤੋਂ ਵੀ ਘਟ ਗਿਆ। ਤੇ ਕੁਛ ਉਦੋਂ ਅਸੀਂ ਜਨਾ ਉਹ ਜਗ੍ਹਾ ਚੱਪੇ ਤੇ ਲੁੱਕ ਤੋਰੀਓ ਲੋਕੋ ਪਾ ਤੋਰੀ ਲਏ। ਓਪਨ ਕਰ ਸਕਦੇ ਹਾਂ। ਅੱਛਾ, ਉਸ ਤੋਂ ਬਾਅਦ ਫਰੂਟ ਏਰੀਏ ਵਿੱਚ ਵੀ ਅਸੀਂ ਵੜੇ ਹਾਂ, ਤੇ ਉਹ ਹਰ ਜਗ੍ਹਾ ਤੇ ਫਰੂਟ ਏਰੀਏ ਹੋ ਗਏ ਨੇ ਬਸ। ਲੇਕਿਨ ਇੱਕ ਉਹਦੀ ਵਜ੍ਹਾ ਪਤਾ, ਸਭ ਤੋਂ ਵੱਡੀ ਵਜ੍ਹਾ ਜਿਹੜੀ ਕੀ ਹੁੰਦੀ ਜੇ, ਉਹਦੀ ਫਿਰ ਅਸੀਂ ਅਗਰ ਜੇ ਬਣਾ ਲਈਏ ਨਾ, ਫਰਜ਼ ਕਰੋ ਇੱਕ ਗਲੀ ਵਿੱਚ ਅਸੀਂ 3 ਬਣਾ ਲਏ ਨੇ, ਤੇ ਅਸੀਂ ਤਿੰਨੇ ਇੱਕ ਦੂਜੇ ਦੇ ਦੁਸ਼ਮਣ ਬਣ ਗਏ। ਅਸੀਂ ਤਿੰਨੇ ਨਾ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਆ। ਬਿਲਕੁਲ। ਇੱਕ ਗਲੀ ਵਿੱਚ ਮੈਂ 3 ਬਣਾਏ ਨੇ ਨਾ, ਫਰਜ਼ ਕਰੋ ਮੈਂ ਵਾਂ, ਤੁਸੀਂ, ਅਸੀਂ ਦੋਵਾਂ ਨੇ ਬਣਾ ਲਿਆ ਇੱਕ ਗਲੀ ਦੇ ਵਿੱਚ ਲੋਕੋ ਤੋਰੀਓ, ਤੇ ਅਸੀਂ ਦੋਵੇਂ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਯਾਰ। ਉਹ ਤੁਸੀਂ ਉਹ ਕੋਈ ਚੀਜ਼ 5 ਰੁਪਏ ਦੀ ਵੇਚਦੇ ਪਏ, 5 ਯੂਰੋ ਦੀ ਵੇਚਦੇ ਹੋ, ਤੇ ਮੈਂ ਕਸਟਮਰ ਮੈਨੂੰ ਆ ਕੇ ਕਹਿੰਦਾ ਕਿ ਯਾਰ ਉਹ 5 ਯੂਰੋ ਦੀ ਉੱਥੇ ਪੇ ਲੱਭਦੀ, ਅੱਲਾ ਯਾਰ ਤੂੰ 4 ਯੂਰੋ ਦੀ ਲੈ ਲੈ। ਤੁਸੀਂ ਇੱਕ ਦੌਰ ਵੇਖਿਆ ਜਦੋਂ ਇੱਕ ਦੌਰ ਵਿੱਚ ਯੂਰੋ ਦੇ 4-5 ਹੋ ਗਏ ਹਨ? ਯੂਰੋ ਦੇ 4 ਪਾਉਣ? ਹਾਂਜੀ, ਵੈਰੀ ਗੁੱਡ। ਯਾਨੀ ਹਾਂ, ਕੰਪੀਟੀਸ਼ਨ ਦੇ ਵਿੱਚ 25 ਸੈਂਟ ਦਾ ਇੱਕ ਪਾਉਣ। ਤੇ ਦੇਖੋ, ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਸ਼ਾਇਦ ਕੀ ਨਾਮ ਹੈ, ਮੇਰੀ ਇਨਫੋਰਮੇਸ਼ਨ ਸਹੀ ਨਾ ਹੋਵੇ, ਲੇਕਿਨ 18 ਸੈਂਟ ਦਾ ਪਾਨ ਲੱਭਦਾ ਸੀ ਉਸ ਟਾਈਮ। ਠੀਕ ਹੈ ਨਾ। 18 ਸੈਂਟ ਦਾ ਪਾਨ ਕੰਪਨੀ ਕੋ ਲੈਣਾ, ਉਹਨੂੰ ਪਕਾ ਕੇ ਤੇ ਅੱਗੋਂ 5 ਸੈਂਟ ਦਾ ਵੇਚਣਾ। ਉਹ ਸਾਰੀ ਕਾਸਟ ਕਿੱਥੋਂ ਨਿਕਲੇ ਵਿਚਾਰੀ? तो ਕਿਹਾ ਜਾਂਦਾ ਸੀ ਕਿ ਜਨਾਬ ਉਹ ਬੰਦਾ ਆਵੇਗਾ ਪਾਨ ਲੈਣ ਤੇ ਚਲੋ ਕੁਛ ਨਾ ਕੁਛ ਹੋਰ ਖਰੀਦੇਗਾ। ਠੀਕ ਹੈ ਨਾ। तो इस खास तौर पर बदलौने ਦੇ ਵਿੱਚ ਤੇ ਇਹ ਬੜਾ ਹਿਸਾਬ ਸੀ ਕਿ ਬਦਲੌਨੇ 4 ਸੈਂਟਰ 'ਚ ਫਿਰ ਵੀ 3 ਸਨ, ਲੇਕਿਨ ਬਦਲੌਨੇ 4 ਪਾਨ ਮਿਲਦੇ ਸਨ। 4 ਪਾਨ ਉੱਥੇ ਦੇਸੀ ਜ਼ਿਆਦਾ ਨੇ ਉੱਥੇ ਆਪਣੇ ਅੱਛਾ, ਭਰਾ ਚੌਥੇ ਨਾ ਮੈਂ ਕੁਝ ਐਸਾ ਨਾ ਲੇਕਿਨ ਇਹਦੇ ਵਿੱਚ ਵੇਖੋ
ਇਹਦੇ ਚ ਆਵਾਮ ਨੂੰ ਰਿਲੀਫ ਮਿਲਦਾ, ਇਹਦੇ ਚ ਆਵਾਮ ਖੁਸ਼ ਰਹਿੰਦੀ ਹੈ, ਇਹਦੇ ਵਿੱਚ ਕੰਪੀਟੀਸ਼ਨ ਵਿੱਚ ਹਮੇਸ਼ਾ ਆਵਾਮ ਦਾ ਫਾਇਦਾ ਹੁੰਦਾ, ਆਵਾਮ ਦਾ ਫਾਇਦਾ ਹੁੰਦਾ। ਲੇਕਿਨ ਬਿਜ਼ਨਸਮੈਨ ਪਿਸ ਜਾਂਦਾ, ਬਿਲਕੁਲ ਬਿਜ਼ਨਸਮੈਨ ਜਿਹਦਾ ਛੋਟਾ ਬਿਜ਼ਨਸ ਉਹ ਵਿੱਚ ਪਿਸਿਆ ਜਾਂਦਾ ਨਾ ਵਿਚਾਰਾ। ਸਭ ਨਾਲੋਂ ਜ਼ਿਆਦਾ ਫਰਕ ਹੀ ਉਹਨੂੰ ਪੈਂਦਾ ਜਿਹਦਾ ਨਵਾਂ ਬਿਜ਼ਨਸ ਹੈ ਨਾ, ਜਿਹਦਾ ਨਵਾਂ ਬਿਜ਼ਨਸ ਹੈ ਜਾਂ ਜਿਹੜਾ ਛੋਟਾ ਬਿਜ਼ਨਸ ਹੈ, ਜਿਹਦੇ ਵਿੱਚ ਉਹ ਇਕੱਲਾ ਬੰਦਾ ਕੰਮ ਕਰ ਰਿਹਾ ਜਾਂ 2 ਬੰਦੇ ਕੰਮ ਕਰ ਰਹੇ ਨੇ ਛੋਟਾ ਬਿਜ਼ਨਸ ਵਿੱਚ, ਉਹਨੂੰ ਫਰਕ ਪੈਂਦਾ ਵਿਚਾਰੇ ਨੂੰ। ਹੋਲਸੇਲ ਦੀ ਫੀਲਡ ਵਿੱਚ ਨਾ ਕੁਝ ਅਰਸਾ ਮੈਂ ਕੰਮ ਕੀਤਾ ਤੇ ਫੋਰਚੂਨੇਟਲੀ ਐਲੀਮੈਂਟੇਸ਼ਨ ਦੀ ਫੀਲਡ ਵਿੱਚ ਕੰਮ ਕੀਤਾ ਸੀ। ਉਹਦੇ ਵਿੱਚ ਸੀ ਨਾ ਹੋਇਆ ਕਿ ਇਹ ਜਿਹੜੀ ਤੁਸੀਂ ਜਿਵੇਂ ਬਾਦਲ ਹੋਣ ਨਾ ਸੈਂਟਰ ਵਾਲਾ ਜਿਹੜਾ ਇਲਾਕਾ ਨਾ, ਉਹਦੇ ਸਾਡੇ ਕਸਟਮਰ ਥੋੜੇ ਸਨ। ਉਹਦੀ ਕੀ ਵਜ੍ਹਾ ਸੀ, ਉਹ ਕਸਟਮਰ ਨਾ ਕੋਸ਼ਿਸ਼ ਕਰਦਾ ਪਿਆ ਹੁੰਦਾ, ਸ਼ਾਇਦ ਉੱਥੇ ਕੰਪੀਟੀਸ਼ਨ ਦੀ ਵਜ੍ਹਾ ਹੈ, ਕੰਪੀਟੀਸ਼ਨ ਮੇਨ ਵਜ੍ਹਾ ਹੈ ਕਿ ਉਹਦਾ ਨਾ ਕਸਟਮਰ ਦਾ ਦਿਲ ਹੁੰਦਾ ਕਿ ਮੈਂ ਸਸਤੀ ਤੋਂ ਸਸਤੀ ਚੀਜ਼ ਲੈ ਕੇ ਜਾਵਾਂ। ਬਿਲਕੁਲ। ਬਾਦਲ ਲੋਨ ਨਾ ਮਤਲਬ ਮੇਰਾ ਹਫੇ ਕੇ ਸਪੈਨਿਸ਼ ਸੀ ਲੋਕਲ ਹੈ, ਤੇ ਉਹ ਮੈਨੂੰ ਕਹਿੰਦਾ ਕਿ ਬਈ ਜੇ ਅਗਰ ਤੁਸੀਂ ਸ਼ਾਪ ਬਣਾਉਣ ਦਾ ਤੁਹਾਡਾ ਜ਼ੇਨ ਬਣਦਾ ਨਾ, ਤੇ ਇਹ ਜਿਹੜੇ ਬਾਦਲੋਨਾ ਤੇ ਸੈਂਟਰ ਵਾਲਾ ਇਲਾਕਾ ਨਾ, ਇਹਦੇ ਕੋਸ਼ਿਸ਼ ਕਰਿਓ ਇਗਨੋਰ ਕਰਿਓ, ਛੱਡ ਦੇਣ, ਇਹਨੂੰ ਸਾਈਡ ਨਿਕਲ ਇਹਨੂੰ ਇਗਨੋਰ ਕਰਿਓ। ਇੱਕ ਮਿੰਟ